ਅੱਜ ਅਸੀਂ ਜਿਸ ਪਰਚੇ ਦੇ ਬਾਰੇ ਗੱਲਬਾਤ ਕਰਾਂਗੇ ਉਹ ਹੈ ਬਾਰਾਂਮਾਹ। ਬਾਰਾਂਮਾਹ 2021 ਦੇ ਵਿੱਚ ਛਾਪੇ ਚੜ੍ਹਿਆ। ਇਸ ਦੇ ਕੁੱਲ ਸਫ਼ੇ 392 ਨੇ ਤੇ ਇਸ ਦੇ ਛਾਪਨਹਾਰ ਕਿਤਾਬ ਤ੍ਰਿੰਜਨ, ਮੀਆਂ ਚੈਂਪਰਸ, 3 ਟੈਂਪਲ ਰੋਡ, ਲਾਹੌਰ। ਇਸ ਦੇ ਸੰਜੋਗੀ ਨੇ ਜ਼ੁਬੈਰ ਅਹਿਮਦ, ਅਮਰਜੀਤ ਚੰਦਨ। ਸਾਂਝੀਵਾਲ ਦੇ ਤੌਰ 'ਤੇ ਜਿਨ੍ਹਾਂ ਦੇ ਨਾਂ ਛਾਪੇ ਨੇ ਮੰਜ਼ੂਰ ਏਜਾਜ਼, ਮਜ਼ਹਰ ਤਿਰਮਜ਼ੀ, ਸਲੀਮਾ ਹਾਸ਼ਮੀ, ਬੀਨਾ ਜਵਾਦ, ਅਕਰਮ ਵੜਾਇਚ, ਸਫੀਰ ਰਾਮਾ, ਮਹਿਮੂਦ ਅਵਾਨ ਤੇ ਫਖਰ ਅਜਾਜ਼। ਹੱਥ ਵਟਾਂਦਰਾ ਰੁਬਾਬ ਵਿਰਕ ਤੇ ਸਿਦਰਾ ਸੁਜ਼ਾਨਾ ਨੇ ਕੀਤੀ। ਟਾਈਟਲ ਇਸ ਦਾ ਰਜਨੇਸ਼ ਕੁਮਾਰ ਹੋਰਾਂ ਨੇ ਬਣਾਇਆ। ਇਹਦੇ ਵਿੱਚ ਜਿਹੜੀਆਂ ਲਿਖਤਾਂ ਨੇ, ਜੇ ਅਸੀਂ ਉਸ ਦੇ ਹਵਾਲੇ ਨਾਲ ਗੱਲ ਕਰੀਏ, ਚੜ੍ਹਦੇ ਲਹਿੰਦੇ ਤੇ ਤੀਜੀ ਦੁਨੀਆ ਪੂਰੇ ਪੰਜਾਬ ਦੇ ਵਿੱਚੋਂ ਲਿਖਤਾਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ। ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਲਿਖਾਰੀ ਨੇ ਉਹਨਾਂ ਦੀਆਂ ਲਿਖਤਾਂ ਦੀ ਚੋਣ ਵੀ ਇਹਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਪੰਜਾਬ ਦੀ ਵੰਡ ਦੇ ਹਵਾਲੇ ਨਾਲ ਲੇਖ ਜਿਹੜੇ ਨੇ ਉਹ ਬਹੁਤ ਜਜ਼ਬਾਤੀ ਅੰਦਾਜ਼ ਦੇ ਨਾਲ ਲਿਖਾਰੀਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਉਹਦੇ ਵਿੱਚ 1947 ਵੇਲੇ ਦੀ ਵੰਡ ਦੇ ਉੱਤੇ ਜਿਹੜਾ ਦੁਖਾਂਤ ਹੋਇਆ ਸੀ ਉਸ ਦੇ ਹਵਾਲੇ ਨਾਲ ਜਿਹੜਾ ਅੱਜ ਦਾ ਕਾਰੀ ਹੈ, ਅੱਜ ਦਾ ਜਿਹੜਾ ਲੇਖਕ ਹੈ, ਅੱਜ ਦਾ ਜਿਹੜਾ ਬੰਦਾ ਹੈ ਉਹ ਕੀ ਸੋਚਦਾ ਹੈ ਔਰ ਉਹਦੇ ਦਿਲ ਵਿੱਚ ਕੀ ਹੈ, ਉਹ ਮਾਫੀਨਾਮਾ ਲਿਖ ਰਿਹਾ ਹੈ ਜਾਂ ਉਹ ਉਸ ਕੀਤੇ ਤੇ ਪਸ਼ੇਮਾਨ ਹੈ, ਉਹ ਉਹਨਾਂ ਦੇ ਵੱਡਿਆਂ ਨੇ ਜਿਹੜਾ ਕੀਤਾ ਸੀ ਉਸ ਦੇ ਹਵਾਲੇ ਨਾਲ ਉਹਦਾ ਕੀ ਵਿਚਾਰ ਨੇ, ਉਹ ਸਾਰਾ ਇਹਨਾਂ ਦੇ ਵਿੱਚ ਪੜ੍ਹਨ ਨੂੰ ਸਾਨੂੰ ਮਿਲਦਾ ਹੈ। ਇਹਦੇ ਵਿੱਚ ਖਾਲਿਦ ਹੁਸੈਨ ਜਿਹੜੇ ਕਸ਼ਮੀਰ ਵਸਦੇ ਨੇ ਜੰਮੂ ਤੇ, ਉਹਨਾਂ ਦੇ ਵੀ ਵਿਚਾਰ ਨੇ। ਸੁਰਾਜ ਬੀਰ ਦੇ, ਫਖਰ ਜ਼ੁਮਾਨ ਦੇ, ਅਵਤਾਰ ਸਿੰਘ, ਸਫੀਰ ਰਾਮਾ, ਸਾਂਵਲਤਾਮੀ ਤੇ ਇਸ ਤਰ੍ਹਾਂ ਸਫੀਰਤ ਆਨੰਦ ਜਿਹੜੇ ਪੰਜਾਬੀ ਦੇ ਵਧੀਆ ਕਹਾਣੀਕਾਰ ਵੀ ਨੇ, ਉਹਨਾਂ ਦੇ ਵਿਚਾਰ ਵੀ ਇਹਦੇ ਵਿੱਚ ਮਿਲਦੇ ਨੇ। ਫਿਰ ਕੁਲਵੰਤ ਸਿੰਘ ਵਿਰਕ ਹੋਰਾਂ ਦੇ ਹਵਾਲੇ ਨਾਲ ਸੁਰਜੀਤ ਹਾਂਸ ਦਾ ਲੇਖ ਹੈ। ਇਸੇ ਤਰ੍ਹਾਂ ਲੇਖਾਂ ਦੇ ਵਿੱਚ ਸਾਨੂੰ ਵੱਖ-ਵੱਖ ਲੇਖ ਮਿਲਦੇ ਨੇ। ਸੋਹਣ ਸਿੰਘ ਜੋਸ਼ ਤੋਂ ਲੈ ਕੇ ਸਲੀਮ ਖਾਂ ਗਿਮੀ ਦੀਆਂ ਯਾਦਾਂ, ਸ਼ਗੁਫਤਾ ਗਿਮੀ ਲੋਧੀ ਨੇ ਜਿਹੜਾ ਲਿਖਿਆ ਹੈ ਉਹ ਲੇਖ ਦੀ ਸੂਰਤ ਵਿੱਚ ਸਾਨੂੰ ਮਿਲਦੇ ਨੇ। ਇਹਦੇ ਵਿੱਚ ਵੀ ਸਾਨੂੰ ਚੜ੍ਹਦੇ ਲਹਿੰਦੇ ਤੇ ਤੀਜੀ ਦੁਨੀਆ ਵਿੱਚ ਖਿਲਰੇ ਲਿਖਾਰੀਆਂ ਦੀ ਨੁਮਾਇੰਦਗੀ ਮਿਲਦੀ ਹੈ। ਕਹਾਣੀਆਂ ਜਿਹੜੀਆਂ ਇਸ ਬਾਰਾਂਮਾਹ ਦੀ ਬਹੁਤ ਹੀ ਤਗੜਾ ਜਿਹੜਾ ਹਿੱਸਾ ਨੇ, ਕਿਉਂ ਜੇ ਜ਼ੁਬੈਰ ਅਹਿਮਦ ਹੋਰੀ ਆਪ ਵੀ ਕਹਾਣੀਕਾਰ ਨੇ, ਇਸ ਲਈ ਉਹਨਾਂ ਨੇ ਕਹਾਣੀਆਂ ਦੀ ਜਿਹੜੀ ਚੋਣ ਕੀਤੀ ਹੈ ਉਹਦੇ ਵਿੱਚ ਸੁਕੀਰਤ ਆਨੰਦ, ਨੈਣ ਸੁਖ ਦਾ ਨਾਵਲ ਦਾ ਇੱਕ ਟੋਟਾ ਦਿੱਤਾ ਗਿਆ ਹੈ, ਵਬਾ ਤੇ ਵਸੇਬ। ਜਦੋਂ ਅਸੀਂ ਇਹ ਟੋਟਾ ਪੜ੍ਹਨੇ ਹਾਂ ਤੇ ਉਹਦੇ ਰਾਹੀਂ ਸਾਨੂੰ ਉਹ ਨਾਵਲ ਦੀ ਖੂਬਸੂਰਤੀ ਜਾਂ ਬਦਸੂਰਤੀ ਦਾ ਕੋਈ ਅਹਿਸਾਸ ਨਹੀਂ ਹੁੰਦਾ, ਕਿਉਂ ਜੇ ਕਿਸੇ ਵੀ ਚੀਜ਼ ਦੇ ਟੋਟੇ ਦੇ ਨਾਲ ਸਾਨੂੰ ਨਹੀਂ ਪਤਾ ਲੱਗ ਸਕਦਾ ਕਿ ਉਹ ਕਿੱਥੇ ਖਲੋਤਾ ਹੈ। ਨਾਵਲ ਨੂੰ ਪੂਰਾ ਹੀ ਪੜ੍ਹਨਾ ਪੈਂਦਾ, ਇਸ ਲਈ ਇਹਦਾ ਤਾਸੁਰ ਜਿਹੜਾ ਉਹ ਨਹੀਂ ਬਣਦਾ ਜਿਹੜਾ ਬਾਕੀਆਂ ਕਹਾਣੀਆਂ ਦਾ ਬਣਦਾ ਹੈ। ਜਵੇਦ ਬੂਟਾ ਦੀ ਕਹਾਣੀ, ਅਮਰਜੀਤ ਕੌਰ, ਹਮੀਦ ਰਾਜ਼ੀ, ਨੀਲਮ ਅਹਿਮਦ ਬਸ਼ੀਰ, ਏਜਾਜ਼, ਅਲੀ ਉਸਮਾਨ ਬਾਜਵਾ, ਸ਼ਾਹਿਦ ਸ਼ਬੀਰ, ਸਮੀਨਾ ਅਸਮਾ, ਗੁਲਰੇਜ਼ ਹਾਸ਼ਮੀ ਗਿਮੀ ਤੇ ਮਰੀਮ ਇਫਤਖਾਰ ਤੇ ਕਾਸਮ ਅਕਬਰ ਦੀਆਂ ਕਹਾਣੀਆਂ ਇਹਦੇ ਵਿੱਚ ਸ਼ਾਮਿਲ ਨੇ। ਸ਼ਾਇਰੀ ਵਜੋਂ ਅਮਰਜੀਤ ਚੰਦਨ, ਅਮੀਨ ਮੁਗਲ, ਫਿਆਜ਼ ਬਾਕਰ, ਮਜ਼ਹਰ ਤਿਰਮਜ਼ੀ, ਅਯੂਬ ਅਵਾਨ, ਨੈਣ ਸੁਖ, ਰਾਜਾ ਸਾਦੁਕੁੱਲਾ, ਜ਼ੁਬੈਰ ਅਹਿਮਦ, ਮਹਿਮੂਦ ਅਵਾਨ, ਹਾਰਿਸ ਖਲੀਕ ਤੇ ਹੋਰਨਾਂ ਦੀ ਸ਼ਾਇਰੀ ਹੈ। ਪਰ ਜਦੋਂ ਅਸੀਂ ਕਹਾਣੀਆਂ ਪੜ੍ਹ ਚੁੱਕੀਆਂ ਜਾਂ ਲੇਖ ਪੜ੍ਹ ਚੁੱਕੀਆਂ ਤੇ ਫਿਰ ਇਹ ਕਹਾਣੀਆਂ ਦੇ ਮੁਕਾਬਲੇ 'ਚ, ਉਹਨਾਂ ਲੇਖਾਂ ਦੇ ਮੁਕਾਬਲੇ ਵਿੱਚ ਸ਼ਾਇਰੀ ਦੇ ਬਾਰੇ ਜਦੋਂ ਅਸੀਂ ਦੇਖਣੇ ਆ ਤੇ ਉਹ ਇਹ ਅੰਦਾਜ਼ਾ ਲਾਣਾ ਬਹੁਤ ਆਸਾਨੀ ਨਾਲ ਮੁਮਕਿਨ ਹੋ ਜਾਂਦਾ ਹੈ ਕਿ ਸ਼ਾਇਰੀ ਜਿਹੜੀ ਹੈ ਉਸ ਲੈਵਲ ਦੀ, ਉਸ ਸਤ੍ਹਾ ਦੀ ਨਹੀਂ ਹੋ ਰਹੀ ਜਿਹੜੀ ਸਤ੍ਹਾ ਦੀ ਹੋਣੀ ਚਾਹੀਦੀ ਹੈ। ਸ਼ਾਇਦ ਇਹਦੇ ਵਿੱਚ ਐਡੀਟਰਸ ਦੀ ਆਪਣੀ ਪਸੰਦ ਨਾਪਸੰਦ ਵੀ ਸ਼ਾਮਿਲ ਹੈ ਕਿ ਖਾਸ ਸੋਚ, ਇੱਕ ਖਾਸ ਤਰ੍ਹਾਂ ਦੀ ਸ਼ਾਇਰੀ ਨੂੰ ਇਹਦੇ ਵਿੱਚ ਸਾਹਮਣੇ ਲਿਆਂਦਾ ਹੈ। ਹਾਲਾਂਕਿ ਪੰਜਾਬੀ ਸ਼ਾਇਰੀ ਦੀ ਜਿਹੜੀ ਨੁਮਾਇੰਦਗੀ ਉਹ ਇਸ ਤੋਂ ਵੀ ਵੱਧ ਭਰਵੀਂ ਹੋ ਸਕਦੀ ਹੈ। ਤਰਜਮੇ ਜਿਹੜੇ ਨੇ ਉਹ ਤਰਜਮਿਆਂ ਦੀ ਇਹਦੇ ਵਿੱਚ ਘਾਟ ਹੈ, ਤਰਜਮੇ ਬਹੁਤ ਘੱਟ ਨੇ। ਜਦੋਂ ਅਸੀਂ ਤਰਜਮਿਆਂ ਦੀ ਘਾਟ ਦੀ ਗੱਲ ਕਰ ਰਹੇ ਹਾਂ ਤੇ
ਉਹਨਾਂ ਚੀਜ਼ਾਂ ਦੀ ਵੀ ਗੱਲ ਕਰਨੀ ਪਏਗੀ ਕਿ ਜਿਹੜੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਨੇ ਤੇ ਗੈਰ ਜ਼ਰੂਰੀ ਵੀ ਨੇ। ਉਹ ਵੀ ਅਸੀਂ ਜੇ ਦੇਖ ਲਈਏ ਕਿ ਚੰਗੀ ਨਸਰ, ਚੰਗੀ ਸ਼ਾਇਰੀ, ਚੰਗੇ ਲੇਖ, ਚੰਗੇ ਤਰਜਮੇ ਜਿਹੜੇ ਉਹ ਹੋਣੇ ਚਾਹੀਦੇ ਨੇ। ਪਰ ਕਿਸੇ ਵੀ ਲਿਖਾਰੀ ਵਾਸਤੇ ਇੱਕ ਇਹ ਤਰੀਕੇਕਾਰ ਜਾਂ ਕਾਨੂੰਨ ਬਾਰਾਮਾਹ ਵਾਲਿਆਂ ਨੂੰ ਬਣਾਉਣਾ ਚਾਹੀਦਾ ਹੈ ਕਿ 2 ਲਿਖਤਾਂ ਤੋਂ ਵੱਧ ਉਹਦੀਆਂ ਲਿਖਤਾਂ ਨਾ ਸ਼ਾਮਿਲ ਕੀਤੀਆਂ ਜਾਣ। ਕਿਉਂ ਜੀ, ਕਿਧਰੇ ਇੰਝ ਲੱਗਦਾ ਹੈ ਕਿ ਆਪਣਾ ਨੰਬਰ ਹੀ ਛਾਪਣ ਵਾਸਤੇ ਲੋਕ ਜਿਹੜੇ ਨੇ ਉਹ ਰਿਸਾਲਾ ਕੱਢ ਲੈਂਦੇ ਨੇ। ਇਸ ਬਾਰੇ ਪਿਛਲਾ ਪਰਚਾ ਵੀ ਅਸੀਂ ਜੇ ਬਾਰਾਮਾਹ ਦਾ ਵੇਖਿਆ, ਉਹਦੇ ਵਿੱਚ ਵੀ ਇਹੀ ਨਜ਼ਰ ਆਉਂਦਾ ਸੀ। ਹੁਣ ਵੀ ਅਸੀਂ ਵੇਖਦੇ ਹਾਂ ਕਿ ਇੱਕੋ ਹੀ ਲਿਖਾਰੀ ਦੀਆਂ 8-8, 6-6 ਚੀਜ਼ਾਂ ਜਿਹੜੀਆਂ ਨੇ ਉਹ ਸ਼ਾਮਿਲ ਕੀਤੀਆਂ ਗਈਆਂ ਨੇ। ਉਹ ਇਸ ਤੋਂ ਬਚਣਾ ਪਏਗਾ, ਕਿਉਂਕਿ ਜਦੋਂ ਅਸੀਂ ਇੱਕ ਬਾਰਾਮਾਹ ਜਾਂ ਕੋਈ ਵੀ ਪਰਚਾ ਸਾਹਮਣੇ ਲਿਆਉਂਦੇ ਤੇ ਉਹ ਇੱਕ ਗੁਲਦਸਤਾ ਹੁੰਦਾ ਹੈ ਕਿ ਪੂਰਾ ਜਿਹੜਾ ਹੈ ਉਹਦੇ ਵਿੱਚ ਨੁਮਾਇੰਦਗੀ ਹੁੰਦੀ ਹੈ, ਨਾ ਕਿ ਕਿਸੇ ਇੱਕ ਦਾ ਨੰਬਰ। ਜਾਂ ਤੇ ਫਿਰ ਕਿਸੇ ਇੱਕ ਦਾ ਨੰਬਰ ਛਾਪ ਲਿੱਤਾ ਜਾਵੇ ਤੇ ਫਿਰ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ। ਰੁਤ ਲੇਖਾ ਦੇ ਵਿੱਚ ਮਿੱਤਰਾਂ ਲਿਖ ਕਿਤਾਬਤ ਭੇਜੀ, ਰੁਤ ਲੇਖਾ ਕਿਤਾਬ ਲੜੀ, ਅੱਜ ਦੀ ਗੱਲ, ਸੁਰਤ ਸਵਾਲ ਤੇ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਪੜ੍ਹਨ ਵਾਲੀਆਂ ਨੇ। ਇਹਦੇ ਵਿੱਚ ਵੈਰਾਈਟੀ ਸਾਨੂੰ ਮਿਲੇਗੀ। ਕਿਤਾਬ ਚਾਤ ਜਿਹੜੀ ਹੈ ਰਾਜਾ ਸਾਦਕੁੱਲਾ ਦੀ ਕਿਤਾਬ ਹੈ। ਫਿਰ ਮਨਜ਼ੂਰ ਇਜਾਜ਼ ਹੋਰਾਂ ਦੀ ਕਿਤਾਬ ਦੇ ਉੱਤੇ ਗੱਲਬਾਤ ਹੈ। ਇਹਦੇ ਵਿੱਚ ਸਾਰੀਆਂ ਚੀਜ਼ਾਂ ਮੌਜੂਦ ਨੇ ਤੇ ਜੋ ਪੜ੍ਹਨ ਵਾਲਿਆਂ ਨੂੰ ਦਿਲਚਸਪੀ ਦਾ ਕਾਰਨ ਵੀ ਬਣਦੇ ਨੇ। ਪਰ ਇੱਕ ਵਰੇ ਮਗਰੋਂ ਜੇ ਬਾਰਾਮਾਹ ਦੇ ਪਰਚੇ ਦੇ ਵਿੱਚ ਇੱਕ ਲਿਖਾਰੀ ਦੀਆਂ ਕਈ ਲਿਖਤਾਂ ਜੇ ਸ਼ਾਮਿਲ ਕੀਤੀਆਂ ਜਾਣ ਤੇ ਫਿਰ ਉਹਦੇ ਅੰਦਰ ਪੂਰੇ ਪੰਜਾਬ ਦੀ ਨੁਮਾਇੰਦਗੀ ਨਹੀਂ ਹੋ ਸਕਦੀ, ਕਿਉਂਕਿ ਖਾਸ ਧੜੇ ਦੀ, ਖਾਸ ਸੋਚ ਦੀ, ਖਾਸ ਫਿਕਰ ਦੀ ਨੁਮਾਇੰਦਗੀ ਹੋਏਗੀ। ਉਹ ਅਸੀਂ ਦੇਖ ਸਕਦੇ ਹਾਂ ਜਦੋਂ ਵੀ ਕੋਈ ਵੀ ਰਿਸਾਲਾ, ਕੋਈ ਵੀ ਅਦਬੀ ਪਰਚਾ, ਅਦਬੀ ਮੈਗਜ਼ੀਨ 'ਚ ਅਸੀਂ ਦੇਖਦੇ ਹਾਂ ਤੇ ਉਹਦੇ ਵਿੱਚ ਉਹ ਸੋਚ ਹੀ ਨਿਕਲਦੀ ਹੈ। ਜੇ ਅਸੀਂ ਉਹਨਾਂ ਸੋਚਾਂ ਤੋਂ, ਆਪਣੀ ਡੇਢ ਇੱਟ ਦੀ ਮਸੀਤ ਤੋਂ ਬਾਹਰ ਨਿਕਲਾਂਗੇ ਤੇ ਪੰਜਾਬੀ ਅਦਬ ਦੀ, ਪੰਜਾਬੀ ਪਰਚਾਕਾਰੀ ਦੀ, ਪੰਜਾਬੀ ਤਹਿਰੀਕ ਫਿਰ ਹੀ ਅਗਾਂਹ ਵੱਧਦੀ ਨਜ਼ਰ ਆਵੇਗੀ। ਬਾਰਾਮਾਹ ਦਾ ਪਰਚਾ ਜਿਹੜਾ ਹੈ ਉਹ ਜ਼ੁਬੈਰ ਅਹਿਮਦ ਤੇ ਅਮਰਜੀਤ ਚੰਦਨ ਹੋਰੀ ਜਿਹੜੇ ਸੰਜੋਗੀ ਨੇ, ਉਹਨਾਂ ਨੇ ਇਹਦੇ ਛਾਪਣ ਦਾ ਆਰ ਕੀਤਾ। ਇਹਦਾ ਮੁੱਲ 1000 ਰੁਪਇਆ ਹੈ। ਤੇ ਜਿਵੇਂ ਕਿ ਤੁਹਾਨੂੰ ਦੱਸਤਾ ਗਿਆ ਪਹਿਲੇ ਵੀ ਕਿ ਕਿਤਾਬ ਤ੍ਰਿੰਜਨ ਮੀਆਂ ਚੈਂਬਰਸ 3 ਟੈਂਪਲ ਰੋਡ ਲਾਹੌਰ ਤੋਂ ਇਹ ਪਰਚਾ ਮੰਗਵਾਇਆ ਜਾ ਸਕਦਾ ਹੈ। ਤੇ ਫੋਨ ਨੰਬਰ ਰਾਹੀਂ ਤੁਸੀਂ ਇਸ ਪਰਚੇ ਨੂੰ ਮੰਗਵਾ ਸਕਦੇ ਹੋ। ਫੋਨ ਨੰਬਰ 0335 43 32 300 ਇਹ ਉਹਦਾ ਹੈ। ਤੁਸੀਂ ਦੇਖ ਲਓ ਇਹਦਾ ਟਾਈਟਲ ਬਾਰਾਮਾਹ